मैं जिथों दही भल्ले खाते पैसे लै मेरे को। क्या बात। कि मैं गोल गप्पे खाते उन्हें पैसे नहीं लै। मैं नवा खुसा लिया और लियाओ पैसे। खुसे वाले ने क्यों का लिया? एक शेर में लिखिया जी जी कि चढ़दा ते लहिंदा पंजाब दोवें हैगे आ। चढ़दा ते लहिंदा पंजाब दोवें हैगे आ। ਇਹ ਵਿਛੋੜਿਆ ਸਾਨੂੰ ਜਿੰਨੇ ਉਹ ਕਿੱਥੇ ਗਿਆ। वाह 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 वाह। ਅਗਲੀ ਲਾਈਨ ਜੇ ਪਤਾ ਨਹੀਂ ਹੁਣ ਮੈਂ ਸਾਡੇ ਮੁਲਕ 'ਚ ਬੰਦਾ ਕਹਿ ਸਕਦਾ ਜਾਂ ਨਹੀਂ। क्या क्या कह दो जी आजादी है। क्या क्या ਵੀ ਜਿਹਨੇ ਸਾਨੂੰ ਵਿਛੋੜਿਆ ਉਹਦੀ ਮੈਂ ठीक 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 खैर खैर वाह। ਜਦ ਮੈਂ ਬੈਲ ਦਿੱਤੀ ਆ ਜੀ ਜੀ ਇਹ ਅੰਦਰੋਂ ਨਿਕਲੇ ਆ ਤੇ ਪਿੱਛੇ ਦੇ 6 ਕੁੱਤੇ। ਅੱਛਾ ਤੇ ਉਹਨਾਂ 7 ਕੁੱਤਿਆਂ ਨੇ ਕੀ ਕੀਤਾ? सत्त नहीं जी 6 कुत्ते 6 6 ਕੁੱਤੇ ਤੇ ਇੱਕ ਤੁਸੀਂ? ਨਹੀਂ 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 6 कुत्ते ते मैं डॉक्टर बशीर। किस चीज के डॉक्टर? ਇਹ ਡੰਗਰਾ ਡਾਕਟਰ ਆ। अच्छा अच्छा अच्छा। हमें आप लोग बहुत अच्छे लगते हैं बहुत चंगी और गल हम कीती। चाहते हैं बहुत। कि चढ़ता लहंदा पंजाब एक पंजाब हो ਵੇਖ जाए। ਹੋਵਾ ਮੈਂ ਕਿਹਾ ਤੁਸੀਂ ਹਮਸਾਏ ਹੋ ਸਾਡੇ ਅਸੀਂ ਹਮਸਾਏ ਤੁਹਾਡੇ। ਆਹਾ। ਜੇ ਹਮਸਾਏ ਤੋਂ ਹਮਸਾਇਆ ਹੀ ਨਾਰਾਜ਼ ਆ ਜਾਂ ਇੱਕ ਦੂਜੇ ਦਾ ਦੁਸ਼ਮਣ ਆ ਤਾਂ ਉੱਥੇ ਰਹਿਣ ਦਾ ਫਾਇਦਾ ਕੀ ਫਿਰ। हमारे दिलों में कोई नफरतें नहीं है, हमारे दिलों में सिर्फ प्यार है आपके लिए। ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ ਲੈ ਕੇ ਹਾਜ਼ਰ ਹੋ ਗਏ ਅੱਜ ਇੱਕ ਹੋਰ ਬ੍ਰਾਂਡ ਦੀ ਵੀਡੀਓ। ਅੱਜ ਜਿਹੜੀ ਵੀਡੀਓ ਲੈ ਕੇ ਆਏ ਜੀ ਕੈਂਡੀ ਬਾਕਸ ਚੋਂ ਬਹੁਤ ਹੀ ਫਨੀ ਤੇ ਲੇਟੈਸਟ ਵੀਡੀਓ ਆਈ ਹੈ। ਇਹਦਾ ਨਾਮ ਦੇਖੋ ਕਿੰਨਾ ਵਧੀਆ ਰੱਖਿਆ ਨਾ, ਆਜ਼ਾਦੀ ਸਪੈਸ਼ਲ। ਠੀਕ ਹੈ ਜੀ, ਕੈਂਡੀ ਬਾਕਸ ਐਪੀਸੋਡ ਨੰਬਰ 153 ਹਰੂਨ ਫਿਕਸ ਲੀਵਲ ਵੇਲਾ ਤੇ ਗੋਕਪ ਸੂਰੀ। ਸੋ ਆਜ਼ਾਦੀ ਵਾਲੇ ਦਿਨ ਇਹਨਾਂ ਨੇ ਐਪੀਸੋਡ ਜਿਹੜਾ ਉਹ ਕਵਰ ਕੀਤਾ ਆ। ਸੋ ਦੇਖਦੇ ਹਾਂ ਆਜ਼ਾਦੀ ਸਪੈਸ਼ਲ ਦੇ ਵਿੱਚ ਇਹਨਾਂ ਨੇ ਕੀ ਦਰਸਾਉਣ ਦੀ ਕੋਸ਼ਿਸ਼ ਕੀਤੀ ਆ। ਜ਼ਰੂਰ ਮੈਨੂੰ ਲੱਗ ਰਿਹਾ ਕਿ ਕੋਈ ਆਪਣੇ ਇੰਡੀਆ ਪਾਕਿਸਤਾਨ ਦੇ ਵਿੱਚ ਗੱਲਬਾਤ ਕੀਤੀ ਹੋਊਗੀ ਤੇ ਜਾਂ ਕੋਈ ਪੁਰਾਣੀ ਜਾਂ ਨਵੀਂ ਕੋਈ ਨਾ ਕੋਈ ਇਹਨਾਂ ਨੇ ਜ਼ਿਕਰ ਜ਼ਰੂਰ ਕੀਤਾ ਹੋਊਗਾ। ਸੋ ਜਿੰਨੇ ਵੀ ਦੋਸਤ ਅੱਜ ਨਵੇਂ ਆਏ ਨੇ ਚੈਨਲ ਸਬਸਕ੍ਰਾइब ਜ਼ਰੂਰ ਕਰ ਲਿਓ। ਸੋ आ जाओ करते हैं वीडियो स्टार्ट। हारून रफ़ीक हूँ। अगर आपको हमारा कंटेंट पसंद आता है तो आपका भी फ़र्ज़ है कि आप हमारे चैनल को न सिर्फ ये कि सब्सक्राइब करें बल्कि हमारे शोज़ लोगों के साथ शेयर किया करें ताकि वो भी हंस सकें और आपको पाकिस्तान की आज़ादी का जश्न बहुत बहुत मुबारक हो। आज मेरे पास इत्तफाक से 2 शख्सियात आई हैं, है फिर वही कोई ना कोई मसला ही है, लेकिन एक भारत से तशरीफ़ लाए हैं सरदार साहब और उनके साथ एक पाकिस्तानी अजीब से साहब। जी अस्सलाम वालेकुम जी। ਸਤਿ ਸ੍ਰੀ ਅਕਾਲ ਜੀ, ਸਲਾਮ ਅਲੈਕੁਮ। जनाब जनाब की हाल की सीगा वैसे ਭਾਈ ਤਾਂ ਮੈਂ ਜੰਮ ਪਿਆ। हाय 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 लाहौर तक लिया ਆ ਕਹਿੰਦੇ ਸਾਡੇ ਵੱਡੇ ਕਹਿੰਦੇ ਵਾਹ ਹੁੰਦੇ ਜੀ ਸੀ ਵਾਹ, ਵਾਹ ਵੀ ਜੀ ਜਿੰਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਜੰਮੇ ਆਈ ਅੱਜ ਮੈਂ ਜੰਮ ਪਿਆ। ਹਾਲਾਂਕਿ ਜਦੋਂ ਤੁਸੀਂ ਇੰਡੀਆ 'ਚ ਤੁਹਾਨੂੰ ਲੱਗਦਾ ਹੋਵੇਗਾ ਅੰਦਰ ਹੀ ਹੋ, ਯਾਨੀ ਜੰਮੇ ਹੀ ਨਹੀਂ। ਨਹੀਂ ਇਹ ਤਾਂ ਮਸਾਲਾ ਬੜੀਆਂ ਹੈ। ਹਾਂਜੀ 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 ਹਾਂਜੀ। ਪਹਿਲਾ ਮੇਰਾ ਚੱਕਰ ਹੈ ਜੀ ਇੱਥੇ। ਅੱਛਾ ਪਹਿਲੀ ਵਾਰੀ ਆਏ ਹੋ? ਪਹਿਲੀ ਵਾਰੀ ਆਏ ਆ। ਤੇ ਆ ਭੂਮੀ ਤੇ ਤੁਹਾਡੀ ਬੜੀ ਮੁਬਾਰਕ ਭੂਮੀ ਹੈ ਜੀ। ਇਹ ਭੂਮੀ ਜਨਮ ਭੂਮੀ ਸਾਡੇ ਵੱਡਿਆਂ ਦੀ। ਹਾਂ ਮੈਂ ਨਾ ਜੀ ਮਜ਼ਾ ਆ ਗਿਆ ਜਦੋਂ ਆਈਦਾ। ਸਾਨੂੰ ਯਕੀਨ ਕਰੋ ਇੰਨਾ ਸਕੂਨ ਮਿਲਦਾ ਨਾ। ਕੀ ਬਾਤ। ਦੇਖੋ ਜੀ ਕਰਤਾਰਪੁਰ ਇੱਥੇ, ਹਾਂ। ਸਿਆਲਕੋਟ ਇੱਥੇ, ਹਾਂ। ਗੁਰੂ ਨਾਨਕ ਸਰਕਾਰ ਇੱਥੇ, ਇੱਥੇ। ਬਾਬਾ ਬੁੱਲੇ ਸ਼ਾਹ ਇੱਥੇ, ਹਾਂ। ਪੰਜਾ ਸਾਹਿਬ ਇੱਥੇ। ਆਹਾ ਵਾਹ ਵਾਹ। ਮੈਂ ਕਹਿੰਦਾ ਵੀ ਇਹ ਗੁਲਾਮ ਫਰੀਦ ਇੱਥੇ, ਉਹ ਬਾਰੇ ਸ਼ਾਹ ਇੱਥੇ। ਹਾਏ ਹਾਏ ਹਾਏ। ਮੈਂ ਨਹੀਂ ਜਾਣਾ ਇੱਥੋਂ, ਮੈਂ ਨਹੀਂ ਜਾਣਾ। ਨਹੀਂ ਨਹੀਂ ਮੈਂ ਨਹੀਂ ਜਾਣਾ। ਨਹੀਂ ਤੂੰ ਉਹ ਵੀਜ਼ਾ ਉਹਨਾਂ ਕੀ ਆ ਨਾ ਸਰਦਾਰ ਜੀ ਤੁਹਾਨੂੰ ਜਾਣਾ ਪੈਣਾ। ਮਤਲਬ ਜਦੋਂ ਦੇਸ਼ ਆਜ਼ਾਦ ਹੋਇਆ ਸੀ ਨਾ, ਜਿਹੜੇ ਵੀ ਪਾਕਿਸਤਾਨ ਗਏ ਨਾ, ਉਹ ਜਿੱਥੇ ਹੁਣ ਸਾਡਾ ਇੰਡੀਆ ਵਾਲਾ ਪੰਜਾਬ ਹੈ, ਇੱਥੋਂ ਦੇ ਨਿਵਾਸੀ ਸੀ। ਜਿਹੜੇ ਅਸੀਂ ਆ ਸਾਰੇ ਨਾ ਉਸ ਸਾਈਡ ਦੇ ਨਿਵਾਸੀ ਸੀ। ਜਿੱਦਾਂ ਕਿ ਸਾਡੇ ਜੱਦੀ ਪੁਸ਼ਤੀ ਸ਼ਹਿਰ ਉਹੀ ਨੇ। ਇੱਧਰਲੇ ਸਾਈਡ ਜ਼ਿਆਦਾਤਰ ਜਿਹੜੇ ਮੁਸਲਮਾਨ ਰਹਿੰਦੇ ਹੁੰਦੇ ਸੀ, ਜਿਹੜੇ ਪਾਕਿਸਤਾਨ ਦੇ ਟਾਈਮ ਉਧਰ ਚੱਲ ਗਏ ਨੇ। ਹੁਣ ਜਿਵੇਂ ਆ ਵੀ ਆਪਣੇ ਅੰਮ੍ਰਿਤਸਰ ਤੋਂ ਹੀ ਗਏ ਨੇ ਉੱਠ ਕੇ, ਜਿਵੇਂ ਸਲੀਮ ਅਲਵੇਲਾ ਗੋਗਾ ਬਸੂਰੀ ਸਾਰੇ ਇੱਧਰੋਂ ਹੀ ਗਏ ਨੇ ਉੱਠ ਕੇ ਇੱਧਰੋਂ। ਹਾਂਜੀ। ਤੇ ਤੇ ਜਿਹੜੇ ਸਾਡੇ ਸ਼ਹਿਰ ਸੀ ਉਹ ਉਧਰ ਸੀ, ਮੁਲਤਾਨ ਹੋ ਗਿਆ, ਲਾਹੌਰ ਹੋ ਗਿਆ। ਜ਼ਿਆਦਾਤਰ ਸਾਡਾ ਪਿਛੋਕੜ ਜਿਹੜਾ ਇੰਡੀਆ ਵਾਲੇ ਪੰਜਾਬ ਦਾ ਹੈ ਉਹ ਉਧਰ ਦਾ ਹੀ ਹੈ। ਲਾਹੌਰ ਹੋ ਗਿਆ, ਰਾਵਲਪਿੰਡੀ, ਮੁਲਤਾਨ, ਇੱਧਰ ਦਾ ਹੀ। ਬਕਵਾਸ ਬੰਦ ਕਰ। ਅੱਛਾ ਹੈ। ਹਾਂਜੀ ਤੁਸੀਂ ਇਹ ਤੁਹਾਡਾ ਮੇਜ਼ਬਾਨ ਨਹੀਂ? ਅਸਲ ਦੇ ਵਿੱਚ ਨਾ ਮੇਰਾ ਜਿਹੜਾ ਪੜਦਾਦਾ ਹੈਗਾ ਸੀਗਾ ਨਾ, ਜੀ ਜੀ। ਉਹਨੇ ਦੱਸਿਆ ਵੀ ਉੱਥੇ ਸਾਡੀ ਇੱਕ ਹਵੇਲੀ ਸੀ। ਅੱਛਾ ਉੱਥੇ ਤੂੰ ਜ਼ਰੂਰ ਜਾਣਾ। कितनी बड़ी हवेली? 250 कमरे ਦੀ ਹਵੇਲੀ। ओ वाह। ਸਾਰੇ ਸਾਡੇ ਤਾਏ ਚਾਚੇ ਬਾਬੇ ਮਾਮੇ ਕਾਕੇ ਪਾਕੇ ਸਾਰੇ ਤੇਰੇ ਦੇ। अच्छा उन्होंने की ताड़िया सी ਨਹੀਂ ਹੁੰਦਾ ਸੀ ਨਾ, ਪਹਿਲੇ ਹਵੇਲੀਆਂ 'ਚ ਰਹਿੰਦੇ ਸੀਗੇ। हाँ अच्छा आपका नाम नहीं बताया शायद। ਮੇਰਾ ਨਾਂ ਜੀ ਗੁਲਾਬ ਸਿੰਘ ਸੁਰਖਪੁਰੀ। गुलाब सिंह सुरखपुरिया। हाँ जी। यार बड़ा प्यारा नाम। सुरखपुर अमृतसर जा जी एक मेरा ਤੂੰ दादा ਬਕਵਾਸ ਬੰਦ ਕਰ। ਮੈਂ अच्छा तो इतने नाराज हैं आप उससे? आपका मैं मेजबान है वो। ਮੈਂ ਤੁਹਾਨੂੰ ਗੱਲ ਦੱਸਾਂ, ਤੁਸੀਂ ਵੀ ਇਹਨੂੰ ਜੁੱਤੀਆਂ ਮਾਰ। अच्छा चलो मार रहे हैं जी। ਆਹ ਗੱਲ ਬਾਅਦ 'ਚ ਦੱਸਾਂ, ਤੂੰ ਮਾਰ ਹੀ ਲਾ। ਉਹਨਾਂ ਨੇ यार तुमने मेहमान को तंग किया है। ਨਹੀਂ ਸਰ ਤੰਗ ਤਾਂ ਨਹੀਂ ਕੀਤਾ ਜੀ। ਸਾਡੇ ਤਾਂ
ਵੱਡਿਆਂ ਦੇ ਨਾਲ ਇਹਨਾਂ ਦਾ ਬਹਿਣ ਉੱਠਣ ਰਿਹਾ, ਇੱਕ ਜਗ੍ਹਾ ਤੇ ਰਹੇ ਆ। अच्छा आपके परदादा इनके परदादा के दोस्त थे? ਦੋਸਤ ਇਹ ਇਹਨਾਂ ਦੀ ਹਵੇਲੀ ਜਿਹੜੀ ਆ ਉਹ ਸਾਡੇ ਕੋਲ ਆ ਜੀ ਹੁਣ ਇੱਧਰ ਪਾਕਿਸਤਾਨ 'ਚ। ओके अच्छा इनके पास है आपकी हवेली? ਜੀ ਹਾਂ, ਮੇਰੇ ਪੜਦਾਦੇ ਨੇ ਦੱਸਿਆ ਜੀ, ਦਾਦੇ ਨੇ ਮੇਰੇ ਨੇ, ਪਿਓ ਨੇ ਵੀ ਕਿਹਾ ਸੀ, ਮੇਰਾ ਪਿਓ ਮਰਦਾ ਕਹਿ ਗਿਆ अच्छा ਕਿ ਉਹ ਤਾਂ ਆ ਨਹੀਂ ਸਕਿਆ, ਮੇਰਾ ਪਿਓ ਨਹੀਂ ਇੱਧਰ ਆ ਸਕਿਆ, क्यों जी? ਕੰਮਾਂ ਕਾਰਾਂ ਹੀ ਲੱਗੇ ਰਹੇ, ਜੇਲ੍ਹ ਹੋ ਗਈ ਉਹਨੂੰ, ਓਏ। ਉਹਦੇ ਅੰਦਰ ਰਹਿ। अच्छा 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 ਸਾਨੂੰ अच्छा। ਪਤਾ ਵੀ ਉੱਥੇ ਵੀ ਬੜਾ हाँ जी हाँ जी हाँ जी हाँ जी ਕੰਮ ਖਰਾਬ ਹੋਇਆ ਇਸ ਵੇਲੇ। हाँ हाँ ਉਹ ਫੇਰ ਜੀ ਅਸੀਂ, ਮੈਂ ਜਦ ਇੱਥੇ ਆਇਆ ਵਾਂ, हाँ जी ਗੁਲਾਬ ਸਿੰਘ ਸੁਰਖਪੁਰੀ, हाँ। ਸੁਰਖਪੁਰ ਮੇਰਾ ਪਿੰਡ ਆ ਜੀ। ਕਿਆ ਬਾਤ। ਮੈਂ ਕਵਿਤਾ ਵੀ ਲਿਖਦਾ। अच्छा कविता भी आपके पास होती है? ਹਾਂ ਜੀ, ਹਾਂ ਜੀ। मतलब कविता होती है आपके पास? ਨਹੀਂ ਨਹੀਂ, ਮੇਰੇ ਜੇਨ ਚ ਆ, ਉਹ ਲਿਖਦਾ, ਮੈਂ ਲਿਖਦਾ हाँ लिखते तो होंगे आप हाँ, तो। लिख दे। अभी लाए हैं कोई कविता साथ? ਕਿ ਮੈਂ ਕਹਿੰਦਾ ਕਿ ਆਪਣਾ ਇੱਕ ਸ਼ੇਰ ਮੈਂ ਲਿਖਿਆ जी जी। ਕਿ ਚੜ੍ਹਦਾ ਤੇ ਲਹਿੰਦਾ ਪੰਜਾਬ ਦੋਵੇਂ ਹੈਗੇ ਆ, ਚੜਦਾ ਤੇ ਲਹਿੰਦਾ ਪੰਜਾਬ ਦੋਵੇਂ ਹੈਗੇ ਆ, ਇਹ ਵਿਛੋੜਿਆ ਸਾਨੂੰ ਜਿੰਨੇ ਉਹ ਕਿੱਥੇ ਗਿਆ। ਵਾਹ 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 ਵਾਹ। ਅਗਲੀ ਲਾਈਨ ਜੇ ਪਤਾ ਨਹੀਂ ਹੁਣ ਮੈਂ ਸਾਡੇ ਮੁਲਕ 'ਚ ਬੰਦਾ ਕਹਿ ਸਕਦਾ ਜਾਂ ਨਹੀਂ। क्या ਜੀ क्या ਕਹਿ ਦੋ ਜੀ, ਜੇ ਆਜ਼ਾਦੀ ਕਹਿਣ ਹੈ। ਵਾਲੀ ਆ। क्या क्या? ਵੀ ਜਿਹਨੇ ਸਾਨੂੰ ਵਿਛੋੜਿਆ ਉਹਦੀ हाँ, ਮੈਂ ठीक 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 ठीक। खैर, खैर खैर वाह वाह, खैर वाह। करा। अच्छा जी, तो बड़ी खुशी हुई जी आप आए हैं। ਮੈਂ ਹਵੇਲੀ ਵੇਖਣ ਆਇਆ। ਜਮ ਜਮ ਆਓ ਜੀ, ਆਪਣੀਆਂ ਹਵੇਲੀਆਂ ਦੇਖੋ, ਇੱਥੇ ਹਾਜ਼ਰੀਆਂ ਦਿਓ ਮੈਂ ਜਾਣਾ ਹੀ ਨਹੀਂ, ਮੈਂ ਨਹੀਂ ਜਾਣਾ, ਮੈਨੂੰ ਮੁਹੱਬਤ ਹੀ ਨਹੀਂ ਮਿਲੀ ਇੱਥੋਂ। ਮੁਹੱਬਤ ਤਾਂ ਕੀਤੀ ਆ ਜੀ, ਅਸੀਂ ਵੀ ਜਿੰਨੀ ਜੋਗੇ ਇਹਨਾਂ ਦੀ ਖਿਦਮਤ ਕਰਦੇ ਆ। ਤੂੰ ਸਾਡੇ ਬਕਵਾਸ ਬੰਦ ਕਰ, ਮੈਂ ਤੁਹਾਨੂੰ ਦੱਸ ਲੱਗਾ ਜੀ। ਮੈਂ ਜਦ ਵੇਖੀ ਨਾ, ਇਹ ਇਦਾਂ ਨਹੀਂ ਲੱਗਦਾ ਪਿਆ ਵੇਖ ਕੇ ਜਿਵੇਂ ਪੱਗ ਬੰਨੀ ਆ, ਜਿਵੇਂ ਨਾ ਪੁਰਾਣੀ ਮੂਵੀ ਹੁੰਦੀ ਹੈ ਅਮੀਰ ਖਾਨ ਦੀ, ਜਿਹ 'ਚ ਜੋਨੀ ਲੀਵਰ ਪੱਗ ਬੰਨ ਕੇ ਇੱਕ ਕਰੈਕਟਰ ਜਿਹਾ ਬਣਾਇਆ ਹੁੰਦਾ, ਫਨੀ ਜਿਹਾ ਡੁਪਲੀਕੇਟ ਪੱਗ ਬੰਨੀ ਡੁਪਲੀਕੇਟ ਬਣੇ, ਹਾਂ ਡੁਪਲੀਕੇਟ ਜਿਹਾ ਬਣਿਆ ਆ ਜੀ। 50 ਵੀ ਥੋੜੀ ਆਏ ਹਾਏ। ਮੈਂ ਗਿਆ ਪਿੰਡ ਲੱਭਦਾ ਲਵਾਉਂਦਾ, ਨਕਸ਼ਾ ਮੇਰੇ ਕੋਲ वाह ਸੀਗਾ, वाह। ਜੋ ਮੇਰੇ अच्छा आपको बताया था उन्होंने ਮੇਰੇ कि ਪੁਰਖਾਂ ਨੇ ਮੈਨੂੰ ਦੱਸਿਆ ਸੀਗਾ। कैसी हवेली है, कैसी दसिया- मेहराबी है, दसिया सब ही- बताया था। दसिया ही। कमरों का भी बताया था। ਕਮਰਾ 200 ਕਮਰਾ, ਇੱਕ ਇੱਕ ਮੈਨੂੰ ਯਾਦ। ਮੈਂ ਰਾਤ ਨੂੰ ਸੌਣ ਲੱਗਿਆ, ਮੇਰਾ ਇੱਥੇ ਮੇਰੇ ਪਿਓ ਦੇ ਬਾਹ ਹੁੰਦੀ ਸੀ, ਉਹ ਮੈਨੂੰ ਸੁਣਾ ਰਿਹਾ ਹੁੰਦਾ ਸੀ। यार बच्चे सौंदे ने, तू भी ओदी बात सोना सी, अपनी बात सौंदा रहे। ਨਹੀਂ ਨਹੀਂ ਯਾਰ, ਮੇਰੇ ਅੱਬੇ ਦੀ ਮਾਂ ਸੀ, ਮੈਂ ਉੱਤੇ ਹੁੰਦਾ ਸੀ। अच्छा अब्बे दी बात। ਹੋਰ ਮੈਂ ਬਲੱਡ ਪ੍ਰੈਸ਼ਰ ਚੈੱਕ ਕਰਾਇਆ। अच्छा 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 अच्छा। ਬਸ ਰੂਣ ਹਵੇਲੀ ਦੇ ਉੱਤੇ ਜਦ ਵੱਡੇ ਗੇਟ ਤੇ ਮੇਰੀ ਨਜ਼ਰ ਪਈ ਆ, ਤੇ ਯਾਦ ਆ ਗਈ ਅੱਬੇ ਦੀ ਬਾਤ, ਹੈ ਜਿਹੜੀ ਕਹਾਣੀ ਉਹਨਾਂ ਨੇ ਸੁਣਾਈ ਸੀ ਬਾਤ ਇਹ। ਹਾਂ 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 ਹਾਂ, ਉਹੀ ਉਹੀ। ਵਾਹ। ਤਾਂ ਗੇਟ ਵੇਖ ਕੇ ਤਾਂ ਮੇਰੇ ਤਾਂ ਅਥਰੂ ਨਿਕਲ ਗਏ। यार, ਮੈਂ ਇੱਕਦਮ क्या- ਇੰਜ ਹੋ ਗਿਆ। यार क्या बात। इंज हो गया। काश आप आके फिर उस हवेली में बसे यार। ਓਏ ਹੋਏ ਹੋਏ, हाय हाय। ਇੱਕਦਮ ਇਹਨਾਂ ਨੂੰ ਤਾਂ ਰੋਂਦਿਆਂ ਦੇਖ ਕੇ ਮੇਰੇ ਮਤਲਬ ਇੱਥੋਂ ਨਾ ਉਹ ਮੈਨੂੰ ਵੀਡੀਓ ਯਾਦ ਆਉਂਦੀਆਂ ਪਈਆਂ ਜਿਹੜੀਆਂ ਆਪਾਂ ਬਣਾਉਂਦੇ ਨਹੀਂ ਸੀ ਆ ਕਈ ਲੋਕ ਜਾਂਦੇ ਨੇ ਉੱਧਰ। ਹਾਂਜੀ ਜਾਂਦੇ ਨੇ ਆਪਣੇ, ਜਿੱਦਾਂ ਇਦਾਂ ਹੱਥ ਲਾ ਲਾ ਕੇ ਵੇਖਦੇ ਨੇ ਸਾਡੀ ਹਵੇਲੀ, ਸਾਡੇ ਪੁਰਖੇ ਇੱਥੇ ਰਹੇ ਨੇ, ਤੇ ਮਤਲਬ ਉਹ ਫੀਲਿੰਗ ਮੈਨੂੰ ਯਾਦ ਆਈ। ਆਪਾਂ ਬਹੁਤ ਅੱਗੇ ਰਿਐਕਸ਼ਨ ਵੀਡੀਓ ਬਣਾਈਆਂ ਸੀ, ਆਰਟੀਸ਼ਨ ਵਾਲੇ ਵੀਡੀਓ ਬਣਾਉਂਦੇ ਨੇ ਕਿ ਕਈ ਭਰਾ ਬੜੇ ਬੜੇ ਸਾਲਾਂ ਬਾਅਦ ਮਿਲਦੇ ਨੇ, ਹਨਾ। ਸਹੀ ਗੱਲ ਆ। ਤੇ ਉਹ ਸਾਰੀ ਫੀਲਿੰਗ ਤੇ ਉਹ ਸਾਰੇ ਇਮੋਸ਼ਨ ਮੈਨੂੰ ਯਾਦ ਆ ਗਏ ਇਹਨਾਂ ਦੇ ਵੇਖ ਕੇ ਵੀਡੀਓ। ਥਰੂ ਨਿਕਲ ਗਏ। हाय हाय। ਬਾਜੀ ਇੱਕਦਮ ਫਿਰ ਮੈਨੂੰ ਨਾ ਖੋਤੇ ਦੀ ਆਵਾਜ਼ ਸੁਣੀ। खोते ਬਾਰੀ ਜੋ ਬਾਹਰ ਨਾ ਖੋਤਾ ਵੇਖ ਰਿਹਾ। खिड़की में से खोता देख रहा ਹਾਂ ਵੇਖ ਰਿਹਾ ਮੈਂ, ਓਏ ਇਹ ਖੋਤਾ, है। हाँ ਇੱਥੇ ਤਾਂ ਮੇਰਾ ਨਾਨਾ ਰਹਿੰਦਾ ਹੁੰਦਾ ਸੀ। यार उधर गधा क्यों था? ਜਦ ਮੈਂ ਬੈਲ ਦਿੱਤੀ ਆ, ਜੀ, ਜੀ। ਇਹ ਅੰਦਰੋਂ ਨਿਕਲੇ ਆ, ਤੇ ਪਿੱਛੇ ਦੇ 6 ਕੁੱਤੇ। अच्छा ते उन्हें 7 कुत्तियां ने की कीता? ਸੱਤ ਨਹੀਂ ਜੀ, 6 ਕੁੱਤੇ 6 ਪਿੱਛੇ। 6 6 कुत्ते ते एक तुसी। ਨਹੀਂ 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 ਨਹੀਂ, 6 ਕੁੱਤੇ ਤੇ ਮੈਂ ਡਾਕਟਰ ਬਸ਼ੀਰ। हैं? किस चीज के डॉक्टर? ਇਹ ਡੰਗਰਾ ਡਾਕਟਰ ਆ। अच्छा 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 अच्छा, अब समझ आई ਕੀ है। ਉਹਨੂੰ ਕਹਿੰਦੇ ਅੰਗਰੇਜ਼ੀ ਦੇ ਵਿੱਚ ਕਾਹਦਾ ਡਾਕਟਰ ਹੁੰਦਾ? वेटनरी। ਵੈਟਰਨਰੀ। ਉਹ ਆ, ਇਹ ਵੈਟਰਨਰੀ ਆ। अच्छा 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 ਮੈਂ अच्छा। ਉੱਥੇ ਧਾੜਾ ਮਾਰ ਮਾਰ ਰੋਇਆ। ਮੈਂ ਕਿਹਾ ਇੱਥੇ ਮੇਰਾ ਦਾਦਾ ਰਹਿ, ਤੂੰ ਖੋਤੇ ਬੰਨਣ ਦੇ, ਕਹਿੰਦਾ ਮੈਂ ਇਲਾਜ ਕਰ ਰਿਹਾ ਇੱਥੇ। अच्छा आपने वो हॉस्पिटल बना ਇਹਨੇ लिया? ਹਸਪੀਟਲ ਬਣਾਇਆ। ओए 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 ओए, इसलिए आप नाराज ਇਸ हैं। ਲਈ ਮੈਂ ਨਾਰਾਜ਼ ਆ। ਪਾਕਿਸਤਾਨ ਨੇ ਮੈਨੂੰ ਬਹੁਤ ਮੁਹੱਬਤ ਦਿੱਤੀ, ਬੜਾ ਪਿਆਰ ਦਿੱਤਾ। क्या बात, ਮੈਂ ਜਿੱਥੋਂ ਦਹੀਂ ਭੱਲੇ ਖਾਦੇ ਪੈਸੇ ਲੈ ਮੇਰੇ ਕੋਲ, क्या बात। ਕਿਤੇ ਮੈਂ ਗੋਲ ਗੱਪੇ ਖਾਦੇ ਉਹਨੇ ਪੈਸੇ ਨਹੀਂ ਲੈ। ਮੈਂ ਨਵਾਂ ਖੁਸਾ ਲਿਆ, ਉਹਨੇ ਕਿਹਾ ਲਿਆਓ ਪੈਸੇ। कुत्ते वाले ने क्यों का लिया? ਫਿਰ ਰਿਆਇਤ ਕਰਤੀ ਹੋਊਗੀ, ਇਦਾਂ ਤਾਂ ਨਹੀਂ ਕਰਦੇ। ਡਿਸਕਾਊਂਟ ਕੀਤਾ ਉਹਨੇ। देखिए हमने भी आपको कितना शानदार अभी खाना ਮਿਹਰਬਾਨੀ, खिलाया। ਥੱਲੋਂ ਦੀ ਤੁਸੀਂ ਪੱਤੀਆਂ ਨਾ ਲੈ ਕੇ ਆਏ ਮੈਨੂੰ ਉੱਤੇ। हाँ, सर आप हमारे बोलो सट्टे। मेहमान हैं, हम आपके मेजबान हैं। जम जम आओ जी, साडा बड़ा दिल करता है कि वो पंजाब भी साडे नाल रल जाए आके। ਮੈਂ ਨੁਕਸਾਨ ਤਾਂ ਪੰਜਾਬ ਦਾ ਹੀ ਹੋਇਆ, ਕਿਸੇ ਦਾ ਕੀ ਗਿਆ। ਕਿਸੇ ਦਾ ਕੀ ਗਿਆ, ਇਹਨੇ ਤੇ ਉੱਥੇ ਖੋਤਿਆਂ ਦਾ ਹਸਪਤਾਲ ਖੋਲ ਲਿਆ। ਇਹਨੇ हाँ जी जी। ਇਹਨੇ ਖੋਤਿਆਂ ਦਾ ਹਸਪਤਾਲ ਖੋਲਿਆ। यार उनकी देखो एक इमोशनल वाबस्तगी है।
तुमने वहां पे जानवर क्यों घुसाए हुए हैं? ਜਿੱਥੇ ਮੇਰੀ ਫੁੱਫੀ ਦਾ ਕਮਰਾ ਉਹ ਵੀ ਮੇਰੇ ਪਿਓ ਨੇ ਦੱਸਿਆ 200 ਕਮਰੇ ਦੀ ਬੇਲੀ हाँ हाँ ਉੱਥੇ ਮੈਂ ਕਹਿੰਦੇ ਇਹਨੇ ਬਿਮਾਰ ਕੁੱਕੜ ਤਾੜੇ ਉੱਥੇ यार मेरी बात ਕਹਿੰਦਾ सुनो ਇਲਾਜ ਹੋ ਰਿਹਾ ਐਡੀ ਐਡੀ ਕਲਗੀ ਵਾਲੇ ਕੁੱਕੜ ਮੈਂ ਕਿਹਾ ਫੁੱਫੀ ਮੇਰੀ ਰਹਿੰਦੀ ਹੈ ਇਹਨੇ ਕਲਗੀ ਵਾਲੇ ਕੁੱਕੜ ਬਾੜੇ ਅੰਦਰ ਮੈਂ ਰੋਵਾ ਨਾ ਤਾਂ ਕੀ ਕਰਾਂ यार गल तो सही, तुम खाली करवाएंगे? नहीं, मैं खाली आपको कितना- हवेली खाली खाली कितना ਜਿੰਨੇ करना ਪੈਸੇ मेरे- ਚਾਹੀਦੇ ਮੈਂ ਦੇਣਾ ਆਪਣੇ ਇੱਕ ਦੀ ਜ਼ੋਰ ਤੇ ਦੇਣਾ सरदार जी मैं दूंगा, मैं पैसे दूंगा ਨਾ आपको, ਨਾ खाली ਨਾ करो। ਤੁਸੀਂ ਦੇ ਦਿਓ ਭਾਵੇਂ ਤੁਸੀਂ ਦੇ ਦਿਓ ਕੋਈ ਗੱਲ ਨਹੀਂ ਗੱਲ ਕੋਈ ਨਹੀਂ। ਇਹ ਕੁੱਕੜ ਕੱਢੇ ਆਪਣੀ ਡਾਕਟਰੀ ਹਸਪੀਟਲ ਤੋਂ ਲੈ ਕੇ ਜਾਵੇ तुमने भी तो ज्यादती की है, उसकी एक मेमोरीज हैं, उसकी एक वैल्यू है, नॉस्टैल्जिक वैल्यू उस हवेली की। तुमने वहाँ हॉस्पिटल बना दिया वेटनरी। ਸਰ ਮੈਂ ਹੁਣ ਪਾਗਲ ਆ ਕਿ ਖੋਤੇ ਨੂੰ ਮੈਂ ਬਾਹਰ ਕੱਢਦਾ, ਵਿਚਾਰੇ ਨੂੰ ਸ਼ੂਗਰ ਆ ਵਿਚਾਰੇ ਅੱਖਾਂ ਨੂੰ। ਚੋਂ ਉਹਨੂੰ ਘੱਟ ਦਿਸਦਾ ਵਾ। ਉਹ ਵਾਕ ਕਰਦਾ ਰਿਹਾ ਸਾਰੀ ਜ਼ਿੰਦਗੀ ਤੇ ਸ਼ੂਗਰ ਕਿਦਾਂ ਹੋ ਗਈ ਕੋਤਾ ਤਾਂ ਖਲੋਂਦਾ ਹੀ ਨਹੀਂ ਸਾਰੀ ਦਿਨ 400 ਚੱਲ वाकई यार खोता तो इतनी ऊंचा। ਕੋਤੇ ਨੂੰ ਸ਼ੂਗਰ ਹੁੰਦੀ ਹੀ ਨਹੀਂ बहुत अच्छे ਅਸੀਂ ਵੀ सरदार ਖੋਤੇ ਰੱਖੇ ਆ साहब। हाँ जी सरदार साहब, क्या बात है। ਸਰ ਉਹ ਬੁੱਢਾ ਹੋ ਗਿਆ, ਉਹਨੂੰ ਤਾਂ ਕੰਨਾਂ ਤੋਂ ਵੀ ਵਿਚਾਰੇ ਨੂੰ ਕੁਛ ਨਹੀਂ ਸੁਣਦਾ। ਕੰਨਾ ਤੂੰ ਕਿਹੜੀ ਗਜ਼ਲ ਸੁਣਾਉਣੀ ਖੋਤੇ ਨੂੰ ਪਹਿਲਾਂ ਕਿਹੜਾ ਖੋਤਾ ਗੱਲ ਸੁਣਦਾ ਸੀ ਉਹਨੂੰ ਇਹਦਾ ਖੋਤੇ ਜੀ 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 ਖੋਤਾ ਕਹਿੰਦਾ ਸੀ ਖੋਤਾ ਦੇ ਚਾਰ ਇੱਟਾਂ ਰੱਖੋ ਤੁਰ ਪੈਂਦਾ ਵਿਚਾਰਾ ਤੈਨੂੰ ਕਿਉਂ ਪਤਾ ਕਿ ਉਹਨੂੰ ਘੱਟ ਦਿਸਦਾ ਹੈ? ਉਹ ਸਾਰਾ ਘੱਟ ਬੁੱਢਾ ਸੁਣਦਾ। ਹੋ ਗਿਆ ਕਹਿੰਦਾ ਖੋਤਾ ਬੁੱਢਾ ਹੋ ਗਿਆ ਤੇ ਨਾ ਸਿਆਣੀਆਂ ਗੱਲਾਂ ਕਰਦਾ ਖੋਤਾ ਜਵਾਨ ਹੋਏ ਤਾਂ ਵੀ ਟੀਚੂ ਬੁੱਢਾ ਹੋ ਜਾਏ ਤਾਂ ਵੀ ਟੀਚੂ ਤੈਨੂੰ ਕਿਉਂ ਪਤਾ ਲੱਗਾ ਕਿ ਉਹ ਬੁੱਢਾ ਹੋ ਗਿਆ? ਸਰ ਉਹ ਉਮਰ ਦੀ ਵਜ੍ਹਾ ਤੋਂ ਨਾ ਚਿੜਚਿੜਾ ਹੋ ਗਿਆ ਤੇ ਲੜਦਾ ਬਹੁਤ ਆ। खोता ਹਾਂ, ਜਦੋਂ ਮੈਂ ਖੋਤਾ। ਹਵੇਲੀ 'ਚ ਵੜਿਆ ਨਾ ਇੱਟ ਲੈ ਕੇ ਤੇ ਮਗਰ ਫੇਰਿਆ ਸੀ ਉਹ ਤਾਂ ਮੈਂ ਸਮਝਾਇਆ ਉਹਨੂੰ ਉਹ ਯਾਰ ਖੋਤੇ ਨੇ ਕਾਹਦਾ ਚਿੜਚਿੜਾ ਹੋਣਾ ਵਿਚਾਰੇ ਨੇ सबसे पहले ये काम करो, उस गधे को नीचे उतारो और बाहर निकालो। ਉਹ ਸਾਰੋਂ ਥੱਲੇ ਆਉਣ ਜੋਗਾ ਹੀ ਨਹੀਂਗਾ ਵਿਚਾਰਾ। क्यों? ਉੱਤੇ ਗੋਡਿਆਂ ਗਿੱਟਿਆਂ ਤੋਂ ਰਹਿ ਗਿਆ ਵਾ, ਨਾ ਪੌੜੀਆਂ ਲੈ ਸਕਦਾ ਨਾ ਚੜ ਸਾਰੇ। ਚੜਿਆ ਉਦਾਂ ਲਾ ਉਹਨੂੰ ਥੱਲੇ ਚੜਿਆ ਕਿਦਾਂ ਉਦੋਂ ਚੰਗਾ ਭਲਾ ਸੀਗਾ ਹੁਣ 3 ਸਾਲ ਹੋ ਗਏ ਖੋਜ ਛਾਤੇ ਰਹਿੰਦੇ ਆ ਉਹਦੇ ਕੋ ਨਹੀਂ ਲਿਆ ਜਾਣਾ, ਉਹ ਤੇ ਮੰਜੀ ਤੇ ਬੈਠਾ ਸਾਰੀ ਦਿਹਾੜੀ ਥੁੱਕਦਾ ਰਹਿੰਦਾ ਵਿਚਾਰਾ। ਖੋਤਾ ਥੁੱਕਦਾ ਰਹਿੰਦਾ ਤੇਰੇ ਤੇ ਬਿਮਾਰ ਆ ਯਾਰ, ਸ਼ੂਗਰ ਆ ਨਾ ਤੂੰ ਉਹਨੂੰ। ਖੋਤਾ ਨੂੰ ਥੱਲੇ ਲਾ ਔਖਾ ਸੌਖਾ ਹੋ ਕੇ ਥੱਲੇ ਲਾ ਮੈਨੂੰ ਰੰਗ ਕਰਾਉਣਾ कमरे नु ਤੁਹਾਨੂੰ ਨਹੀਂ ਪਤਾ ਪੂਛਣਾ ਮਾਰ ਮਾਰ ਉਹਨੇ ਕੀ ਪੇਂਟ ਕੀਤਾ ਫਿਰ ਤੁਸੀਂ ਵੇਖੋ ਤਾਂ ਸਹੀ ਜਾ ਕੇ यार ये ज्यादती है। ਸਾਡੇ ਪੁਰਖਿਆਂ ਦੀ ਹਵੇਲੀ ਆ हाँ ਸਾਰੇ ਤਾਂ ਹੁਣ ਐਵੇਂ ਸਰਦਾਰ ਸਾਹਿਬ ਲੱਗੇ ਆ, ਮੇਰੇ ਵੱਡੇ ਵੀ ਤੇ ਉਸ ਹਵੇਲੀ 'ਚ ਹੀ ਰਹਿੰਦੇ ਰਹੇ ਆ। अच्छा, आपके बड़े इकट्ठे ही रहते थे सारे? ਦਾਦਾ ਪੜਦਾਦਾ ਮੇਰਾ ਉਸ ਹਵੇਲੀ 'ਚ ਹੀ ਰਹਿੰਦੇ ਸੀ। तेरे दादे के कमरे च की वजह है? ਉਹ ਹੋਈ ਕੁੱਤੇ ਇਹਦੇ ਦਾਦੇ ਜੋ ਕਮਰੇ ਨਿਕਲ ਕੇ ਆਏ ਆ दादे के कमरे च अपनी तो कुत्ते बांध देते थे। ਸਾਰੋ ਮੇਰੀ ਮਜਬੂਰੀ ਆ, ਉਹਦੇ 'ਚ ਨਾ ਗੱਡੀ ਵੱਜ ਗਈ। कुत्ते में? ਹਾਂਜੀ अच्छा, ਉਹ ਨਾ ਹੁਣ दादे दी गड्डी वजी है कि ओदा कमरा उन देता है? ਨਹੀਂ ਸਰ ਉਹਦੇ ਸਿਰ 'ਚ ਨਾ ਸੱਟ ਲੱਗੀ ਸੀ ਹਲਕੀ ਜੀ। ਅੱਛਾ। ਉਹ ਹੁਣ ਵਿਚਾਰਾ ਨਾ ਗੱਲਾਂ ਭੁੱਲ ਜਾਂਦਾ ਵਾ। यार कुत्ता गल्ला भूल जांदा है। ਪਹਿਲੋਂ ਕਦੋਂ ਤੈਨੂੰ ਉਹ ਜੇਮਸ ਬੌਂਡ ਦੀ ਸਟੋਰੀ ਸੁਣਾਉਂਦਾ ਸੀ ਕਦੋਂ ਤੈਨੂੰ ਉਹਨੇ ਹੀਰ ਸੁਣਾਈ ਆ ਬਹਿ ਕੇ ਉੱਥੇ ਹੈਂ ਕੁੱਤਾ ਹੁਣ ਭੁੱਲਦਾ ਉਹਨੂੰ ਸਹੀ ਹੀਰ ਨਹੀਂ ਆਉਂਦੀ यार क्या बात है ये? ਕਦੋਂ ਤੈਨੂੰ ਉਹਨੇ ਸ਼ੇਕਸਪੀਰੀਅਸ ਦਾ ਕੋਈ ਖਲਾਸਾ ਸੁਣਾਇਆ यार वो तुझे पढ़े ਉਹ सुनाता ਸਾਰਾ ਪਹਿਲੇ ਉਹਨੂੰ ਮੈਂ ਕਹਿਣਾ ਨਾ ਕਿ ਚੱਲ ਸਿੱਧੇ ਬਾਗ 'ਚ, ਭੱਜੇ ਨੇ ਜਾਣਾ। ਠੀਕ ਹੈ। ਹੁਣ ਮੈਂ ਕਹਿੰਦਾ ਤੇ ਅੱਧ 'ਚੋਂ ਮੁੜ ਕੇ ਆਂਦਾ ਕਿੱਥੇ ਕਿਹਾ ਸੀ ਜੀ ਮੈਨੂੰ। ਉਹ ਯਾਰ ਕਿੱਥੇ ਗਿਆ ਹੁਣ ਕੁੱਤੇ ਨੂੰ ਤੂੰ ਕਾਹਦੇ ਲਈ ਬਾਗ 'ਚ ਭੇਜਣ ਦਿਆ ਅੰਬ ਲਿਆਉਣੇ ਉੱਥੇ ਉਹਨੇ ਮਾਲੀ ਦੀ ਰੋਟੀ ਲੈ ਕੇ ਜਾਣੀ ਆ ਮੈਂ ਦੱਸਦਾ ਵੀ ਉਹਦੀ ਯਾਦਦਾਸ਼ਤ ਜਿਹੜੀ ਹੈ ਨਾ, ਉਹ ਯਾਦਦਾਸ਼ਤ ਜਾਣਦੇ ਉਹਦੇ ਕੋਲ ਕਿਹੜੀ ਸਟੋਰੀ ਸੁਣਾਉਣੀ ਤੂੰ ਰਾਈਟਰ ਆ कुत्ते की याददाश्त। ਸਾਰੋ ਵਾਕਿਆ ਮੈਡੀਸਨ ਉਹਦੀ ਜਾਰੀ ਆ। अच्छा, ਬਚਪਨ ਦੀਆਂ ਗੱਲਾਂ ਸਾਰੀਆਂ ਯਾਦ ਆ, ਜਵਾਨੀ ਦੀਆਂ ਭੁੱਲ ਗਿਆ। ਓਹੋ ਮੈਂ ਸਮਝ ਗਿਆ ਉਹਦੇ ਨਾਲ ਕਿਸੇ ਕੁੱਤੀ ਨਾਲ ਲਵ ਸੀ ਉਹ ਭੁੱਲ ਗਿਆ ਉਹਦੀ ਜਦਾਈ 'ਚ ਉਹ ਕੁੱਤੀ ਟਰੱਕ ਥੱਲੇ ਆ ਗਈ ਉਹ ਭੁੱਲਣ ਲੱਗ ਪਿਆ ਹੁਣ यार तुमने अपने और इनके पुरखों की हवेली को एक वेटनरी हॉस्पिटल बना लिया है। उन सब चीजों को बाहर निकालो, गलत है। उसको रेनोवेट करते हैं, हाँ। रेनोवेट करके उसमें लाइटें लगाते हैं। बिल्कुल। तो ये सरदार साहब आए, आप यहाँ आके रहें। ਚਲੋ ਠੀਕ ਆ ਜੀ, ਫਿਰ ਸਰਦਾਰ ਸਾਹਿਬ ਇਹ ਗੱਲ ਕਹਿੰਦੇ ਆ ਤੇ ਅਸੀਂ ਤੁਹਾਡਾ ਘਰ ਛੱਡ ਜਾਂਦੇ ਆ। असी क्या मतलब? ਵੀ ਮੈਂ ਵੀ ਤੇ ਜਾਨਵਰ ਵੀ ਜਿਹੜੇ ਨਾਲ ਬੰਨੇ ਆ। ਜੇ ਤੂੰ ਆਪਣੇ ਜਾਨਵਰ ਚੁੱਕ ਚਾਰ ਤੇ ਨਿਕਲ ਇੱਥੋਂ ਤੈਨੂੰ ਮੈਂ ਦੱਸ ਜਾ ਮੈਨੂੰ ਪਾਕਿਸਤਾਨ 'ਚੋਂ ਬਹੁਤ ਪਿਆਰ ਮਿਲਿਆ ਆਹਾ, ਯਕੀਨ ਅੱਛਾ। ਕਰ ਫੈਸਲਾਬਾਦ ਗਏ ਆ वाह, ਲੋਕਾਂ ਨੇ ਯਕੀਨ ਕਰੋ ਇੰਨੀ ਮੁਹੱਬਤ ਕੀਤੀ ਇੰਨਾ ਪਿਆਰ ਜਿੱਥੋਂ ਸੂਟ ਲਿਆ ਪੈਸੇ ਨਹੀਂ ਲੈ ਅਗਲੇ ਨੇ हाय हाय हाय। ਕਿਤੋਂ ਯਕੀਨ ਕਰੋ ਰੋਟੀ ਖਾਧੀ ਪੈਸੇ ਨਹੀਂ ਲਏ ਕਿਤੋਂ ਜੁੱਤੀ ਲਈ ਪੈਸੇ ਨਹੀਂ ਲਏ क्या? ਇੰਨੀ ਮੁਹੱਬਤ ਕਿੱਥੋਂ ਮਿਲਦੀ ਹੈ और आपने यहाँ हमारे लाहौर में और फैसलाबाद में सरदार भाई देखे हैं? ना, ना, फिर कितने रहे। खुश, कितने मजेदार रह रहे हैं। ਟ੍ਰੈਫਿਕ 'ਚ ਸਰਦਾਰ ਮਿਲੇ ਹੋਏ ਟ੍ਰੈਫਿਕ 'ਚ ਲੱਗਾ हाँ, ਇਹ ਪ੍ਰਧਾਨ ਮੰਤਰੀ ਇੱਥੋਂ ਦਾ ਇੱਕ ਆਪਣਾ ਆਵਾਦੀ ਐਮਪੀ ਹੈ ਮੈਨੇ भी है जी जी बिल्कुल है सर। और हमारे फौज में सर कमाल है, कमाल बात है।
हाँ। तो हम तो बड़े खुश होंगे आप। अच्छा एक काम करें, एक बात बताएं, जी जी अगर मैं ये इसको कहूँ कि अपने दादे शादे के कमरों में से जानवर निकाल दे हाँ जी और आपके घर को हम साफ करा दें, हाँ जी हाँ जी तो आप यहाँ आ जाएंगे? मैं आया जी आया ਇੱਥੇ हाय 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 ਸਾਡਾ ਇਹ ਜਗ੍ਹਾ ਭੁੱਲਦੀ ਨਹੀਂ हाय, ਸਾਡਾ ਗੁਰੂ ਨਾਨਕ ਸਾਹਿਬ ਇੱਥੇ ਨੇ ਭਾਈ ਕਿੱਥੇ ਜਾਣਾ क्या बात है, क्या बात है। लो जी वादा हो गया, जानवर बाहर, सातों कुत्ते बाहर। ਹਲੋ ਜੀ। 6 ਆ ਡਾਕਟਰ ਬਸ਼ੀਰ ਆ ਅੱਗੇ ਚਲੋ ਛੇ ਕੱਢੋ ਇਹਨੂੰ ਮੈਂ ਪਾੜ ਲਾਂਗਾ ਇਹਨੂੰ ਮੈਂ ਪਾੜ ਲਾਂਗਾ अच्छा नहीं, वैसे एक बात है यार सरदार जी, आपको मैं ना एक पैगाम देना चाहता हूँ। जी जी देखिए ना, हमारा जश्न आज़ादी भी है। हाँ जी, हाँ जी। पैगाम ये है, हाँ जी। हम चाहते हैं कि आपके साथ हम प्यार मोहब्बत सुलह के साथ रहें। बढ़िया हमें आप लोग बहुत अच्छे लगते हैं बहुत चंगी और गल हम की चाहते थी। हैं बहुत। कि चढ़ता लहंदा पंजाब एक पंजाब हो ਵੇਖ जाए। ਹੋਵੇ ਮੈਂ ਕਿਹਾ ਤੁਸੀਂ ਹਮਸਾਏ ਹੋ ਸਾਡੇ ਅਸੀਂ ਹਮਸਾਏ ਤੁਹਾਡੇ ਆਹਾ। ਜੇ ਹਮਸਾਏ ਤੋਂ ਹਮਸਾਇਆ ਹੀ ਨਾਰਾਜ਼ ਆ ਜਾਂ ਇੱਕ ਦੂਜੇ ਦਾ ਦੁਸ਼ਮਣ ਆ ਤਾਂ ਉੱਥੇ ਰਹਿਣ ਦਾ ਫਾਇਦਾ ਕੀ ਫਿਰ हमारे दिलों में कोई नफरतें नहीं है, हमारे दिलों में सिर्फ प्यार है आपके लिए। आप 1000 मर्तबा आए, हम आपके आगे फर्श पर अपने हाथ बिछाएंगे, उन पर पैर रख के आए ਨਹੀਂ ਜੀ ਪੰਜਾਬ ਤੱਕ ਤਾਂ ਠੀਕ ਆ ਅੱਗੋਂ ਦੀ ਮੈਂ ਜ਼ਿੰਮੇਵਾਰੀ ਨਹੀਂ ਲੈਣੀ अच्छा नहीं, आपको आगे भी प्यार मिलेगा, सिंध तक, कराची ਨਹੀਂ तक। ਮੈਂ ਆਪਣੀ ਗੱਲ ਕਰ ਰਿਹਾ ਜੀ जी ਦਿੱਲੀ 'ਚ ਵੜ ਜੀਏ ਤਾਂ ਫਿਰ ਮੈਂ ਜ਼ਿੰਮੇਵਾਰੀ दिल्ली की जिम्मेदारी ना ले। ਅੰਮ੍ਰਿਤਸਰ ਜਲੰਧਰ ਪਟਿਆਲਾ ਸਾਰੇ ਜਿਹੜੇ ਆ ਉਹ ਤੁਹਾਡਾ ਮੁਹੱਬਤ ਕਰਦੇ ਆ ਹਾਂਜੀ। ਦਿੱਲੀ ਦੀ ਮੈਂ ਜ਼ਿੰਮੇਵਾਰੀ ਬੰਦੇ ਦਾ ਮੈਂ ਨਹੀਂ ਲੈਂਦਾ दिल्ली की कोई जिम्मेदारी ਨੇ नहीं। ਅਰੁਣ ਸਾਹਿਬ ਮੇਰਾ ਪੜਦਾਦਾ ਨੇ ਦਾਦੇ ਨੂੰ ਦੱਸਿਆ, ਦਾਦੇ ਨੇ ਮੇਰੇ ਪਿਓ ਨੂੰ ਦੱਸਿਆ ਵੀ ਇਹਨਾਂ ਦਾ ਜਿਹੜਾ ਪੜਦਾਦਾ ਸੀ ਨਾ ਗਾਣਾ ਵੀ ਬਹੁਤ ਅੱਛੇ ਗਾਉਂਦੇ ਸੀ। ਉਹਨਾਂ ਦਾ ਹੁੰਦਾ ਨਾ ਕਲਾਕਾਰੀ। ਜੀ, 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 ਇਹਨਾਂ ਜੀ। ਨੇ ਮੈਨੂੰ ਲੱਗਦਾ ਕਿ ਜੀਨਸ ਦੇ ਵਿੱਚ ਚਲੀ ਆ ਰਹੀ ਆ, ਅੱਛਾ। ਲਿਖਣਾ ਵੀ ਤੇ ਗਾਉਣਾ ਹਾਂਜੀ ਉਹ ਵੀ। ਤਾਂ ਫਿਰ ਹੁੰਦਾ ਹੀ ਆ ਜੀ सरदार जी अगर ऐसी बात है, कुछ अता कर दें आज। ਮੈਂ ਸੁਣਾ ਦੇਣਾ ਜੀ ਤੁਹਾਨੂੰ जी जी। ਉਹ ਫੁੱਲ ਖੀੜ ਪੈਨ ਸੱਜਰੇ ਗੁਲਾਬ ਦੇ आहा, ਰੰਗ ਵੱਖਰੇ ਨੇ ਸਭ ਦੇ ਪੰਜਾਬ ਦੇ ਕਿਆ ਬਾਤ ਹੈ। ਸਾਡੇ ਸਿਰਾਂ ਉੱਤੇ ਪੱਗ ਸੋਹਣੀ ਲੱਗਦੀ ਸਾਰਾ ਹੀ ਜਹਾਨ ਦੱਸਦਾ ਵਾਹ। ਉਹ ਜਿੱਥੇ ਮਰਜ਼ੀ ਪੰਜਾਬੀ ਹੋਣ ਵਸਦੇ ਦਿਲਾਂ 'ਚ ਇਹ ਪੰਜਾਬ ਵਸਦਾ ਉਹ ਜਿੱਥੇ ਮਰਜ਼ੀ ਪੰਜਾਬੀ ਹੋਣ ਵਸਦੇ ਦਿਲਾਂ 'ਚ ਇਹ ਪੰਜਾਬ ਵਸਦਾ वाह 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 वाह। ਇਹ ਕੁੱਤੇ ਕੱਢਣੇ ਕਿ ਨਹੀਂ ਤੂੰ ਇੱਥੋਂ ਇਹ ਹਰੂਨ ਸਾਹਿਬ ਰਕਸ਼ੇ 'ਚ ਮੈਂ ਬੈਠਾ ਉਹਨੇ ਪੈਸੇ ਨਹੀਂ ਲੈ ਕੇ ਦਿੱਤੇ। ਸਰਦਾਰ ਜੀ ਸਾਰੀ ਦਿਨ ਰਕਸ਼ੇ 'ਚ ਫਿਰੋ ਕੋਈ ਮਸਲਾ तो ਨਹੀਂ ये भी साथ था। ਨਹੀਂ ਇਹਨੂੰ ਲਾਤਾ ਉਹਨੇ ਉਹਨੇ ਕਹਿੰਦਾ ਤੂੰ ਨਾਲ ਭੱਜਦਾ ਫਿਰ ਇਹਨੂੰ ਕਹਿੰਦਾ ਤੂੰ ਉਤਰ ਜਾ ਨਹੀਂ, अच्छा ਅਸੀਂ ਤਾਂ ਇੱਜ਼ਤ ਰਿਸਪੈਕਟ ਤਾਂ ਕੀਤੀ ਹੈ ਇਹਨਾਂ ਦੀ। ਹੁਣ ਜਗ੍ਹਾ ਸਾਡੀ ਆ। ਆਹ ਪਿਛਲੇ ਦਿਨਾਂ 'ਚ ਗਿੱਪੀ ਸਾਹਿਬ ਆਏ ਸੀ, ਗਿੱਪੀ ਗਰੇਵਾਲ, जी जी जी। ਉਹ ਮਨਸੂਰਾ ਪਿੰਡ ਆਏ ਆ। ਅਸੀਂ ਵੀ ਇਹਨਾਂ ਨੂੰ ਕੋਈ ਨਾ, ਇਹਨਾਂ ਦੇ ਪੜਦਾਦੇ ਦਾ ਤਾਲਾ ਪਿਆ, ਸਾਡੇ ਕੋਲ ਇੱਕ ਕੁਹਾੜੀ ਪਈ ਆ, ਉਹ ਅਸੀਂ ਇਹਨਾਂ ਨੂੰ ਜਾਂਦਿਆਂ ਦੇ ਦਾਂਗੇ, ਇਹਨਾਂ ਦੀ ਆ। ਇਹ ਤਾਲਾ ਸਾਡਾ ਦੇਖ ਲਓ ਉਹ ਇਹਨੇ ਪਰੋ ਕੇ ਖੋਤੇ ਦੇ ਗਲ 'ਚ ਪਾਇਆ ਕਹਿੰਦਾ ਉਹਨੂੰ ਡਰ ਲੱਗਦਾ यार मेरी गल सुन, तू क्यों चीजें खराब कर रहे हैं? सरदार जी आपके साथ वादा रहा, आपकी ये हवेली हम खाली कराएंगे, ठीक है उसको जी। साफ सुथरा कराएंगे। ठीक है जी। आप अगली बार जब भी आएंगे हाँ जी, हाँ जी। आपको अपनी हवेली बिल्कुल तैयार मिलेगी। ये खोते, बिल्लियां, चूजे और वो 7 कुत्ते बाहर कर देंगे हम। ਸਾਥ ਨਹੀਂ ਜੀ। ਤੂੰ ਬਕਵਾਸ ਬਾਤ ਕਰ ਤੂੰ ਕੁੱਤੇ ਕਾਢੇ ਤੋਂ नाज़रीन आपसे मिलते हैं अगली घंटे बॉक्स में। ਕਿੱਦਾਂ ਦੀ ਲੱਗੀ ਵੀਡੀਓ? ਬਹੁਤ ਵਧੀਆ ਇਹ ਵੀਡੀਓ। ਇਹਨਾਂ ਨੇ ਇੱਕ ਮਜ਼ਾਕ ਦੇ ਨਾਲ ਨਾਲ ਇੱਕ ਮੈਸੇਜ ਵਧੀਆ ਦਿੱਤਾ। ਮੈਸੇਜ ਵੀ ਦਿੱਤਾ ਹੈ ਤੇ ਇੱਕ ਜਿੱਦਾਂ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਸਾਡੇ ਦਿਲਾਂ 'ਚ ਤੁਹਾਡੇ ਪ੍ਰਤੀ ਕਿੰਨਾ ਪਿਆਰ ਹੈ, ਕਿੰਨੀ ਇੱਜ਼ਤ ਹੈ ਹਨਾ। ਐਗਜ਼ਾਮਪਲ ਦਿੱਤੀ ਨਾ ਗਿੱਪੀ ਗਰੇਵਾਲ ਦੀ ਵੀ। ਗਿੱਪੀ ਗਰੇਵਾਲ ਸਾਹਿਬ ਵੀ ਆਏ ਸੀ, ਉਹਨਾਂ ਦੇ ਨਾ ਪੁਰਖਿਆਂ ਦਾ ਉੱਥੇ ਘਰ ਸੀਗਾ ਜਾਂ ਹਵੇਲੀ ਕਹਿ ਸਕਦੇ ਆ। ਤੇ ਉਹ ਇੱਥੋਂ ਆਪਣਾ ਨਿਸ਼ਾਨੀ ਦੇ ਤੌਰ ਤੇ ਇੱਕ ਤਾਲਾ ਖਰੇ ਸੀਗਾ ਉਹ ਲੈ ਕੇ ਗਏ ਜਾਂ ਕਿੱਦਾਂ ਨਾ। ਤੇ ਸਾਡੇ ਇੱਥੋਂ ਪੰਜਾਬ 'ਚ ਹੋਰ ਵੀ ਬਹੁਤ ਜਿਹੜੇ ਆ ਦੁਨੀਆ ਜਾਂਦੀ ਹੈ, ਉਹਨਾਂ ਦੀ ਆਪਣੇ ਆਪਣੇ ਪੁਰਖਿਆਂ ਦੇ ਘਰ ਨੇ, ਹਵੇਲੀਆਂ ਨੇ, ਜ਼ਮੀਨਾਂ ਸੀ, ਕਈ ਕੁਛ ਸੀਗੇ ਯਾਦਗਾਰੀਆਂ ਚੀਜ਼ਾਂ, ਉਹ ਵੇਖ ਕੇ ਆਉਂਦੇ ਨੇ। ਠੀਕ ਹੈ, 1-2 ਦਿਨ ਰਹਿੰਦੇ ਨੇ ਕਿਉਂਕਿ ਇੱਧਰੋਂ ਫਿਰ ਉਹਨਾਂ ਨੂੰ ਵੀਜ਼ਾ ਮਿਲਦਾ, ਇੱਕ ਵਿਜ਼ਿਟ ਵੀਜ਼ਾ, ਤੇ ਉਹਦੇ ਹਿਸਾਬ ਨਾਲ ਫਿਰ ਆਪ ਇੱਕ ਦੂਜੇ ਨੂੰ ਮਿਲਦੇ ਨੇ, ਪਿਆਰ ਵੱਧਦਾ ਮਿਲਦੇ ਨਾਲ। ਤੇ ਬਹੁਤ ਖੂਬਸੂਰਤ ਵੀਡੀਓ ਲੱਗੀ ਹੈ। ਤੇ ਇੱਕ ਗੱਲ ਮੈਂ ਸਲਾਹ ਦੇਣਾ ਚਾਹੁੰਦਾ ਆਪਣੇ ਸਲੀਮ ਅਲਵਾਲਾ ਸਾਹਿਬ ਨੂੰ ਕਿ ਜਨਾਬ ਇੱਕ ਜਿਹੜੀ ਪੱਗ ਵਧੀਆ ਤਰੀਕੇ ਨਾਲ ਬੰਨ੍ਹਿਆ ਕਰੋ। ਦੂਸਰੀ ਕਿ ਇੱਕ ਜਿਹੜਾ ਕਰੈਕਟਰ ਹੁੰਦਾ ਨਾ, ਜਦੋਂ ਸਰਦਾਰ ਦਾ ਕਰੈਕਟਰ ਕਰਦੇ ਆ ਉਹ ਵਧੀਆ ਤਰੀਕੇ ਨਾਲ ਕਰੋ। ਅੱਜ ਤੋਂ ਪਹਿਲਾਂ ਤੁਸੀਂ ਜਾਓਗੇ ਨਾ 20-25 ਸਾਲ ਜਿਹੜੇ ਬਾਲੀਵੁੱਡ ਵਾਲੇ ਹੁੰਦੇ ਸੀ, ਉਹ ਸਾਡੇ ਜਿਹੜੇ ਸਰਦਾਰ ਦਾ ਕਰੈਕਟਰ ਹੈ ਉਹਨੂੰ ਇੱਕ ਫਨੀ ਕਰੈਕਟਰ ਬਣਾਉਂਦੇ ਸੀਗੇ। ਹੁਣ ਉਹਨਾਂ ਨੂੰ ਅਕਲ ਆ ਗਈ ਆ ਕਿ ਸਰਦਾਰ ਸਿੱਖ ਕਿੱਦਾਂ ਦਾ ਬੰਦਾ ਆ। ਸੋ ਮੈਨੂੰ ਲੱਗਦਾ ਕਿ ਸਲੀਮ ਅਲਵਾਲਾ ਜੀ ਨੂੰ ਇੱਕ ਸਲਾਹ ਆ ਕਿ ਤੁਸੀਂ ਵਧੀਆ ਤਰੀਕੇ ਦਾ ਕਰੈਕਟਰ ਬਣਾਇਆ ਕਰੋ। ਉਹ ਵੀਡੀਓ ਹੀ ਫਨੀ ਬਣਾਉਂਦੇ ਨੇ, ਉਸ ਕਰਕੇ ਕਰੈਕਟਰ ਫਨੀ। ਆਲ ਓਵਰ ਦੇਖੀਏ ਤਾਂ ਬਹੁਤ ਵਧੀਆ ਲੱਗੀ ਵੀਡੀਓ, ਫਨੀ ਸੀਗੀ। ਕੋਸ਼ਿਸ਼ ਕਰਾਂਗੇ ਹੋਰ ਇਹਨਾਂ ਦੀਆਂ ਵਧੀਆ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਈਏ। ਅੱਜ ਲਈ ਇੰਨਾ ਹੀ, ਫਿਰ ਮਿਲਾਂਗੇ ਨਵੀਂ ਵੀਡੀਓ 'ਚ। ਸਤਿ ਸ਼੍ਰੀ ਅਕਾਲ।